लो जी यारो बेलियो मित्रों सज्जनों ते सहेलियो मज़े सिर्फ दो ही बंदियां दे ने मुल्क दे विच। हाँ जी, पाकिस्तान दे विच सब तो वड्डे मज़े लगे ने रिटायर आदमी दे। हाँ जी, जेड़ा कि इस काबिल नहीं सी कि उत्थे बह सके जिथे वो बैठा इंजॉय कर रहा। मौजां लगियां, मज़े लगे जनाब। पूरे मुल्क ते कब्जे ने, झंडे गाड़े अगले ने, किसी दी मजाल आ कि कुसक सके। ਤਾਂ ਦੂਜੇ ਜਿਹੜੇ ਮਜ਼ੇ ਲੱਗੇ ਉਹ ਜਨਾਬ ਚੋਰਾਂ ਦੇ ਲੱਗੇ। ਚੋਰ ਲੁਟੇਰੇ ਫਾਰਮ 47 ਵਾਲੇ ਇਹਨਾਂ ਦੇ ਲੱਗੇ ਮਜ਼ੇ। ਇਹ ਯੈਸ਼ੀ ਕਰ ਰਿਹਾ ਜਨਾਬ, ਆ ਖੁੱਲੇ ਆਮ ਧਾਂਦਲੀਆਂ ਕਰ ਰਿਹਾ। ਆ ਹੁਣ ਖਬਰ ਆ ਰਹੀ ਆ, ਬੜੇ ਫਖਰੀਆ ਅੰਦਾਜ਼ ਨਾਲ ਦੱਸਿਆ ਜਾ ਰਿਹਾ ਕਿ ਲੋ ਜੀ ਮਾਈ ਨੇ 10 ਬੱਸਾਂ ਜਿਹੜੀਆਂ ਨੇ ਉਹ ਆਜ਼ਾਦ ਕਸ਼ਮੀਰ ਪਹੁੰਚਾ ਦਿੱਤੀਆਂ। ਓਏ ਹੋਏ ਮਰੀ ਦੇ ਵਿੱਚ ਜਨਾਬ ਆਪਣਾ ਮੁਜ਼ੱਫਰਾਬਾਦ ਤੋਂ ਚੱਲਣਗੀਆਂ ਉਹ ਜਨਾਬ ਪਤਾ ਨਹੀਂ ਕਿੱਥੇ ਮਰੀ ਜਾਣਗੀਆਂ ਜਾਂ ਕਿੱਥੇ ਜਾਣਗੀਆਂ। ਲੋ ਜੀ ਆ ਇਲੈਕਟ੍ਰਿਕ ਬੱਸਾਂ ਮਾਈ ਨੇ ਚਲਾਤੀਆਂ ਉੱਤੇ। ਹੁਣ ਤੁਸੀਂ ਆ ਦੇਖੋ ਕਿ ਵੀ ਉੱਥੇ ਹੋਣ ਵਾਲੇ ਇਲੈਕਸ਼ਨ ਤੇ ਇਲੈਕਸ਼ਨ ਤੋਂ ਪਹਿਲੇ ਇਦਾਂ ਦੀ ਕਿਸੇ ਵੀ ਕਾਰਵਾਈ ਨੂੰ ਇਲੈਕਸ਼ਨ ਕਮਿਸ਼ਨ ਰੋਕਦਾ, ਨੋਟਿਸ ਲੈਂਦਾ ਕਿ ਭਈ ਆ ਜਿੱਥੇ ਇਲੈਕਸ਼ਨ ਹੋਣ ਵਾਲੇ ਉੱਥੇ ਤੁਸੀਂ ਆਪਣਾ ਇਨਫਲੂਐਂਸ ਕਰਨ ਵਾਸਤੇ, ਲੋਕਾਂ ਨੂੰ ਲਾਲਚ ਦੇਣ ਵਾਸਤੇ ਉੱਥੇ ਤੁਸੀਂ ਇਦਾਂ ਦੇ ਪ੍ਰੋਜੈਕਟ ਲਾਂਚ ਕਰ ਰਹੇ। ਲੇਕਿਨ ਕੌਣ ਰੋਕੇ? ਇਲੈਕਸ਼ਨ ਕਮਿਸ਼ਨ ਉਸ ਤੋਂ ਵੱਡਾ ਹਰਾਮਦ, ਬਲਕਿ ਇਲੈਕਸ਼ਨ ਕਮਿਸ਼ਨਰ ਜਿਹੜਾ ਵਾ ਉਹ ਸਿਕੰਦਰ ਸੁਲਤਾਨ ਰਾਜਾ। ਬਈ ਇੱਕ ਤਾਂ ਉਹਦੀ ਸਮਝ ਨਹੀਂ ਆਉਂਦੀ, ਬਈ ਉਹ ਐਕਸਪਾਇਰ ਹੋ ਗਿਆ, ਰਿਟਾਇਰ ਹੋ ਗਿਆ, ਖਤਮ ਹੋ ਗਈ ਕਹਾਣੀ, ਚੁੱਕ ਕੇ ਸੁੱਟੋ ਉਹਨੂੰ। ਐਕਸਟੈਂਸ਼ਨਾਂ ਦਈ ਰੱਖੀ ਆ ਉਹਨੂੰ ਹਜੇ ਤੱਕ ਲਾਇਆ ਹੋਇਆ ਕਿ ਬਈ ਉਹਦੇ ਸਿਰ ਤੇ ਸਿਹਰਾ ਵਾ ਕਿ ਉਹਨੇ 24 ਦੇ ਇਲੈਕਸ਼ਨ ਚ ਵਿੱਚ 8 ਫਰਵਰੀ ਨੂੰ ਜੋ ਧਾਂਦਲਾ ਕੀਤਾ ਉਹਨੇ, ਉਸ ਧਾਂਦਲੇ ਦੇ ਸਦਕੇ ਤੁਫੈਲ ਉਹਨੂੰ ਨਵਾਜ਼ਿਆ ਜਾ ਰਿਹਾ। ਹਜੇ ਤੱਕ ਉਹਨੂੰ ਰੱਖਿਆ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਕਿ ਵੀ ਆਹ ਬੇਗੈਰਤ ਬੇਸ਼ਰਮ ਜਿਹੜਾ ਇਹ ਸਾਨੂੰ ਸਰਵ ਕਰਦਾ ਠੀਕ ਤਰੀਕੇ ਨਾਲ। ਇੱਦਾਂ ਦਾ ਇਲੈਕਸ਼ਨ ਕਮਿਸ਼ਨਰ ਉੱਥੇ ਹੀ ਆ ਆਜ਼ਾਦ ਕਸ਼ਮੀਰ ਦੇ ਵਿੱਚ ਵੀ, ਉੱਥੇ ਵੀ ਉਹੀ ਉੱਤੇ ਇੱਕ ਬੈਠਾ ਹੋਣਾ ਆਪਣਾ ਬ੍ਰਿਗੇਡੀਅਰ ਜਨਰਲ, ਉਹਦੀ ਸੁਣ ਕੇ ਉਹ ਜਨਾਬ ਉਹਨੇ ਰਿਜ਼ਲਟ ਬਣਾਉਣੇ। ਵੈਸੇ ਤਾਂ ਫਰਕ ਕੋਈ ਨਹੀਂ ਪੈਂਦਾ। ਅੱਜ ਲੱਗ ਰਿਹਾ 10 ਬੱਸਾਂ ਪਹੁੰਚਾਤੀਆਂ ਉੱਥੇ, ਆਹ ਕਰ ਦਿੱਤਾ, ਉਹ ਕਰ ਦਿੱਤਾ। ਇਹਦੇ ਨਾਲ ਕੀ ਫਰਕ ਪੈਣਾ? ਇਹ ਸਿਰਫ ਦਿਖਾਵੇ ਵਾਸਤੇ ਕਿ ਦੇਖੋ ਆਹ ਸਾਰਾ ਸਿਸਟਮ ਹੋ ਗਿਆ ਤੇ ਹੁਣ ਜਿਹੜਾ ਨਾ ਵੋਟ ਸਾਨੂੰ ਦਿਓ। ਇਹੀ ਕਿ ਚਲੋ 4 ਵੋਟ ਸਾਨੂੰ ਪੈ ਜਾਏ। ਹੁਣ ਪ੍ਰੋਬਲਮ ਕੀ ਆ ਰਿਹਾ, ਕਿਉਂ ਇੰਨਾ ਜਦੋਜਹਿਦ ਹੋ ਰਹੀ ਆ? ਵਰਨਾ ਇਹ ਜਾ ਕੇ ਸੋ ਜਾਣ, ਫਾਰਮ 47 ਬਣ ਜਾਏਗਾ ਇਹਨਾਂ ਦਾ, ਇਹਨਾਂ ਨੂੰ ਜਿਤਵਾ ਦੇਣਗੇ ਸਾਈਂ ਜਿਨ੍ਹਾਂ ਨੇ ਜਿਤਵਾਉਣਾ। ਲੇਕਿਨ ਹੁਣ ਮੈਨੂੰ ਲੱਗਦਾ ਕਿ ਸਾਈਆਂ ਨੇ ਕਹਿ ਦਿੱਤਾ ਹੈ ਕਿ ਵੀ ਜਿਹੜਾ ਪਹਿਲੀ ਪੋਜੀਸ਼ਨ ਤੇ ਆਏਗਾ, ਮਤਲਬ ਵੈਸੇ ਤਾਂ ਪਹਿਲੀ ਪੋਜੀਸ਼ਨ PTI ਦੀ ਹੈ, ਵੋਟ ਸਾਰਾ ਉਹਨਾਂ ਨੂੰ ਪੈਣਾ ਉੱਥੇ। ਹਾਂਜੀ, ਜਾਂ ਉਹਨਾਂ ਦੀ ਜਿਹੜੀਆਂ ਜਮਾਤਾਂ ਨੇ ਉੱਥੇ, ਹਾਲਾਂਕਿ ਉਹ ਅਵਾਮੀ ਕਮੇਟੀ ਜਿਹੜੀ ਹੈ ਉਹ ਆਪਣਾ ਸਿਆਸੀ ਜਮਾਤ ਨਹੀਂ ਗਈ ਉਹ, ਲੇਕਿਨ ਉਹ PTI ਖੜੀ ਉੱਥੇ ਤੇ PTI ਨੂੰ ਪੈਣਾ ਵੋਟ। ਤੇ PTI ਤੋਂ ਬਾਅਦ ਜਿਹੜਾ ਪਹਿਲੇ ਨੰਬਰ ਤੇ ਆਏਗਾ ਉਹਨੂੰ ਹਕੂਮਤ ਦੇ ਦਿੱਤੀ ਜਾਏਗੀ। ਹੁਣ ਜਨਾਬ ਆ ਨੂਨ ਲੀਗ ਆ ਜਾਂ ਆਪ ਹੀ ਫਿਰ ਪਾਰਟੀ। ਹੁਣ ਇਹਨਾਂ ਦਾ ਪਿਆ ਹੋਇਆ ਮੈਚ। ਹੁਣ ਉਹ 2 ਸਿਮਾਂ ਵਾਲਾ ਮੋਬਾਈਲ ਵੀ ਉੱਥੇ ਚਲਾ ਗਿਆ। 2 ਸਿਮਾਂ ਵਾਲਾ ਯਾਰ ਕੀ, 2 ਸਿਮਾਂ, ਇੱਕ ਅਸਕਰੀ ਸਿਮ ਪੈਂਦੀ ਹੈ ਉਹਦੇ 'ਚ, ਇੱਕ ਜਮਹੂਰੀ। ਉਹ ਅੱਜ ਕੱਲ੍ਹ ਜਮਹੂਰੀ ਸਿਮ ਪਵਾ ਕੇ ਤੇ ਫਿਰ ਰਿਹਾ ਉੱਥੇ ਕਹਿ ਰਿਹਾ ਕਿ ਦੇਖੋ ਇੰਟਰਨੈਟ ਆ ਰਿਹਾ ਹੈ ਕਿ ਨਹੀਂ। ਉਹ ਮਾਮਾ ਤੇਰੀ ਹੁਕੂਮਤ ਆ, ਪਿਛਲੇ 6 ਮਹੀਨੇ ਤੋਂ ਪੀਪਲ ਪਾਰਟੀ ਦੀ ਹੁਕੂਮਤ ਹੈ ਉੱਥੇ। ਹੁਣ ਉਹ ਤਰਲੇ ਲੈ ਰਿਹਾ ਉੱਥੇ ਜਾ ਕੇ ਖੜਾ ਕਿ ਬਈ ਇਹ ਵੋਟ ਸਾਨੂੰ ਦਿਓ ਜੀ। ਸਾਹ ਦੇਖੋ ਆ ਜਿਹੜਾ ਵਜ਼ੀਰ ਆਜ਼ਮ ਆਪਣਾ ਦਿਲਾਂ ਦਾ ਆਇਆ ਸੀ ਉੱਥੇ, ਆ ਪਟਵਾਰੀਆਂ ਦਾ ਵਜ਼ੀਰ ਆਜ਼ਮ ਜਿਹੜਾ ਕਹਿੰਦਾ ਸੀ ਮੈਨੂੰ ਕਸ਼ਮੀਰ ਦਾ ਵਜ਼ੀਰ ਆਜ਼ਮ ਬਣਾਉਂਦਾ, ਮੀਆਂ ਮੁਹੰਮਦ ਨਵਾਜ਼ ਸ਼ਰੀਫ। ਬਈ ਉਹ ਕਹਿੰਦਾ ਕਿ ਉਹ ਜਨਾਬ ਆ ਕੇ ਝੂਠ ਬੋਲ ਗਿਆ, ਇੱਥੇ ਵਜ਼ੀਰ ਆਜ਼ਮ ਬਣਨ ਦਾ ਉਹਨੂੰ ਕੀੜਾ, ਹੋਰ ਕੁਛ ਨਹੀਂ, ਕੱਖ ਨਹੀਂ ਕੀਤਾ। ਵੀ ਇੰਨੀ ਦੇਰ ਹੋ ਗਈ ਤੂੰ ਇੰਨਾ ਪਹਿਲੇ ਵੀ ਵਜ਼ੀਰ, ਹੁਣ ਕਰ ਦਿੰਦਾ ਕਸ਼ਮੀਰ ਵਾਸਤੇ, ਉਦੋਂ ਕਰ ਦਿੰਦਾ ਕੁਛ ਨਹੀਂ। ਹੁਣ ਵੀ ਤੇਰੇ ਭਰਾ ਦੀ ਹੁਕੂਮਤ ਹੁਣ ਕਰ ਦਿੰਦਾ। ਕਰ ਉਹਦੀ ਵੀ ਠੀਕ ਆ ਕਿ ਉਹ ਆਪਣਾ ਜਿਹੜਾ ਨਾ ਟੋਪੀ ਡਰਾਮਾ ਕਰਨ ਆਇਆ, ਹਾਲਾਂਕਿ ਆਪ ਵੀ 2 ਸਿਮਾਂ ਵਾਲਾ ਮੋਬਾਈਲ ਜਿਹੜਾ ਟੋਪੀ ਡਰਾਮਾ ਕਰ ਰਿਹਾ ਉੱਥੇ ਖੜਾ ਹੋ ਕੇ। ਕਸ਼ਮੀਰੀ ਇਹਨਾਂ ਦੀ ਗੱਲ ਨਹੀਂ ਸੁਣ ਰਹੇ, ਕਸ਼ਮੀਰੀ ਸਿਰਫ ਖੜੇ ਆ ਜਨਾਬ ਅਵਾਮੀ ਕਮੇਟੀ ਜਿਹੜੀ ਉਹਨਾਂ ਦੀ, ਉਹਦੇ ਪਿੱਛੇ ਉਹ ਇhtਜਾਜ ਕਰ ਰਿਹਾ। ਇਹਨਾਂ ਨੂੰ ਇਲੈਕਸ਼ਨਾਂ ਦੀ ਪਈ ਹੈ ਜਨਾਬ ਕਿ ਇਲੈਕਸ਼ਨ ਹੋ ਰਹੇ। ਹੁਣ ਆ ਦੋਨੋਂ ਜਣੇ ਨੂਰਾ ਕੁਸ਼ਤੀ ਕਰ ਰਹੇ ਆਪਸ ਦੇ ਵਿੱਚ। ਆ PPP ਤਾਂ ਨੂਨ ਲੀਗ ਉੱਥੇ ਜਨਾਬ ਕਦੀ ਉਹ ਬਿਆਨ ਦੇ ਰਿਹਾ, ਕਦੀ ਇੱਧਰੋਂ ਬਿਆਨ ਦਾਗੇ ਜਾ ਰਹੇ। ਹੁਣ ਰਾਣਾ ਸਨਾਉਲਾ ਕਹਿ ਰਿਹਾ ਕਿ ਆਹ ਦੇਖੋ ਜੀ ਜਿਨ੍ਹਾਂ ਨੇ ਸਿੰਧ 'ਚ ਹਕੂਮਤ ਦਿੱਤੀ ਹੋਈ ਆ ਪਤਾ ਨਹੀਂ ਕਿੰਨੇ ਅਰਬ ਦਾ ਉਹਨਾਂ ਨੂੰ ਮਿਲਿਆ, ਸਾਰਾ ਆਪਣਾ ਖਾ ਪੀ ਕੇ ਸਾਰਾ ਦਿਨ ਦੁਬਈ ਪਾਰ ਕਰ ਦਿੱਤਾ, ਜਾ ਕੇ ਦੁਬਈ ਸ਼ਿਫਟ ਕਰ ਦਿੱਤਾ। ਆਹ ਪਾਰਟੀ ਜਿਹੜੀ ਉਹਦੇ ਵੱਲ ਉਹਨਾਂ ਲਈ ਇਸ਼ਾਰਾ ਤੇ ਆਪਣੀ ਕਰਤੂਤ ਪਤਾ ਨਹੀਂ ਕਿ ਆਪ 12 ਅਰਬ ਦੇ ਜਹਾਜ਼ ਲੈ ਕੇ ਫਿਰਨ ਡੇ ਹੋ। ਹਾਂਜੀ, ਤੇ ਉਹਦੇ ਬਾਅਦ ਜਿਹੜੇ ਖਾਂਚੇ ਤੁਹਾਡੇ ਫਾਈਲਾਂ ਨਿਕਲਣੀਆਂ ਨੇ, ਅੱਲਾ ਮਾਫ ਕਰੇ, ਦੋਵੇਂ ਚੋਰ ਨੇ। ਅਸਲ 'ਚ ਦੋਵੇਂ ਚੋਰ ਨੇ। ਜਿਵੇਂ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਹਿ ਦਿੱਤਾ ਸੀ ਨਾ ਕਿ ਇੱਕੋ ਹੀ ਸਿੱਕੇ ਦੇ 2 ਰੁਖ ਨੇ, ਨਵਾਜ਼ ਸ਼ਰੀਫ ਜ਼ਰਦਾਰੀ PPP ਨੂਨ ਲੀਗ, ਇੱਕੋ ਹੀ ਗੇਮ ਹੈ ਸਾਰੀ ਇਹਨਾਂ ਦੀ।
ਉਹ ਜਨਾਬ ਇੱਕ ਦੂਜੇ ਤੇ ਹੁਣ ਲਾ ਰਿਹਾ ਕਿ ਲੋ ਜੀ ਉਹ ਖਾ ਗਿਆ, ਉਹ ਕਹਿੰਦਾ ਜੀ ਉਹ ਖਾ ਗਿਆ। ਤੁਸੀਂ ਦੋਵੇਂ ਚੋਰ, ਦੋਵੇਂ ਖਾ ਗਏ। ਕਸ਼ਮੀਰੀਆਂ ਨੇ ਤੁਹਾਨੂੰ ਕਿਸੇ ਨੂੰ ਵੀ ਵੋਟ ਨਹੀਂ ਦੇਣਾ। ਲੇਕਿਨ ਪ੍ਰੋਬਲਮ ਹੈ ਕਿ ਹੈਂਡਲਰ ਨੇ ਕਿਹਾ ਕਿ ਵੀ ਹੁਣ ਜਿਹੜਾ ਦੂਜੇ ਨੰਬਰ 'ਤੇ, ਮੇਰਾ ਮਤਲਬ PTI ਤੋਂ ਬਾਅਦ ਪਹਿਲੇ ਨੰਬਰ 'ਤੇ ਆਏਗਾ, ਉਹਨੂੰ ਹੁਕੂਮਤ ਦਿੱਤੀ ਜਾਏਗੀ। ਹੁਣ ਉਹ ਤਰਲੇ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਸਾਡਾ ਨੰਬਰ ਜਿਹੜਾ ਨਾ PPP ਤੋਂ ਉੱਤੇ ਆ ਜਾਵੇ, ਉਹ ਸਾਨੂੰ 4 ਵੋਟ ਪੈ ਜਾਣ, PPP ਤੋਂ ਉੱਤੇ ਆ ਜਾਏ ਅਤੇ ਅਸੀਂ ਉੱਥੇ ਹੁਕੂਮਤ ਬਣਾ ਲਈ। ਆਹ ਸਾਰੀ ਗੇਮ ਉੱਥੇ ਚੱਲ ਰਹੀ ਹੈ, ਬਗੈਰਤੀ ਬੇਸ਼ਰਮੀ, ਕੋਈ ਰੋਕਣ ਵਾਲਾ ਹੈ ਨਹੀਂ ਉਹਨਾਂ ਨੂੰ। ਉੱਤੋਂ ਇੱਧਰ ਆ ਜਾਓ ਤੁਸੀਂ ਆਪਣਾ KPL, ਇਹਨਾਂ ਨੇ ਜਨਾਬ ਰੱਖ ਦਿੱਤਾ ਜਲਸਾ। ਸੁਹੇਲ ਅਫਰੀਦੀ ਤੁਹਾਨੂੰ ਪਤਾ ਕਿ ਚੂਰਨ ਫਰੋਸ਼, ਬੜਾ ਵੱਡਾ ਚੂਰਨ ਫਰੋਸ਼ ਆ। ਉਹ ਜਿਹੜਾ ਚੂਰਨ ਵੇਚ ਰਿਹਾ, ਅੱਲਾ ਮਾਫ ਕਰੇ, ਉਹ ਲੋਕਾਂ ਨੇ ਹੁਣ ਚੂਰਨ ਖਰੀਦਣਾ ਬੰਦ ਕਰ ਦਿੱਤਾ। ਲੋਕ ਕਹਿੰਦੇ ਭਾਈ ਸਾਡਾ ਹਾਜ਼ਮਾ ਪਹਿਲੇ ਹੀ ਠੀਕ ਆ। ਹਾਂ, ਸਾਨੂੰ ਹੁਣ ਸਾਰਾ ਕੁਝ ਪਤਾ ਲੱਗ ਰਿਹਾ ਕਿ ਕੌਣ ਇੱਥੇ ਬਗੈਰਤੀ ਬੇਸ਼ਰਮੀ ਕਰ ਰਿਹਾ, ਕੌਣ ਇੱਥੇ ਦਗੜ ਦਲੀਆਂ ਕਰ ਰਿਹਾ। ਹਾਂ, ਦਗੜ ਦਲੀਆਂ ਵੀ ਇੱਕ ਲਫ਼ਜ਼ ਹੁੰਦਾ ਕਿ ਉਹ ਕੌਣ ਇੱਥੇ ਬਗੈਰਤੀ ਬੇਸ਼ਰਮੀ ਦਗੜ ਦਲੀਆਂ ਕਰ ਰਿਹਾ। ਸਾਨੂੰ ਸਾਰਾ ਹੀ ਪਤਾ ਹੈ ਕਿੰਨੇ ਡੀਲ ਕਰੀ, ਕਿਹੜਾ ਲੰਮਾ ਪੈ ਗਿਆ ਜਾ ਕੇ, ਕਿਹੜਾ ਬਗੈਰਤ ਬੇਸ਼ਰਮ ਜਿਹੜਾ ਉਹ ਆਇਆ ਸੀ ਇਹ ਕਹਿ ਕੇ ਕਿ ਮੈਂ ਜਨਾਬ ਇੱਥੇ ਮੁਜ਼ਾਹਮਤ ਦੀ ਜਿਹੜਾ ਨਾ ਉਹ ਲਕੀਰ ਬਣ ਜਾਵਾਂਗਾ, ਮੁਜ਼ਾਹਮਤ ਦਾ ਨਿਸ਼ਾਨ ਬਣ ਜਾਵਾਂਗਾ ਇੱਥੇ ਮੁਜ਼ਾਹਮਤ। ਉਹ ਐਸਾ ਲੁੱਟਿਆ ਕਿ ਗੰਡਾਪੁਰ ਨੂੰ ਪਿੱਛੇ ਛੱਡ ਗਿਆ। ਗੰਡਾਪੁਰ ਵੀ ਚਲੋ ਦਿਖਾਵੇ ਵਾਸਤੇ ਨਿਕਲ ਤੇ ਆਉਂਦਾ ਸੀਗਾ, ਇਹ ਬੇਈਮਾਨ ਐਸਾ ਬਗੈਰਤ ਬੇਸ਼ਰਮ ਨਿਕਲਦਾ ਵੀ ਕੋਈ ਨਹੀਂ। ਹੁਣ ਜਨਾਬ ਐਲਾਨ ਕਰਤਾ ਇਹਨਾਂ ਨੇ ਕਿ ਜੀ 5 ਅਗਸਤ ਨੂੰ ਅਸੀਂ ਕਰਨਾ ਜਲਸਾ। ਹਾਂਜੀ, 5 ਅਗਸਤ ਨੂੰ ਜਲਸਾ ਕਰਨਾ। ਔਰ ਹੁਣ ਕਹਿ ਰਿਹਾ ਜੀ ਕਿ ਉਹ ਸੈਮੀਫਾਈਨਲ ਆ, ਉਹ ਜੱਡੇ ਐਲਾਨ ਹੁਣ ਉਹੀ ਸ਼ੇਰ ਆ ਗਿਆ। ਲੋਕੀ ਪਹੁੰਚੇ ਤੇ ਕੁਝ ਵੀ ਨਹੀਂ, ਫਿਰ ਸ਼ੇਰ ਆ ਗਿਆ, ਕੁਝ ਵੀ ਨਹੀਂ। ਹਾਂ, ਹੁਣ ਸੱਚੀ ਮੁੱਚੀ ਦਾ ਸ਼ੇਰ ਆਇਆ ਖਲੋਤਾ ਤੇ ਇਹਨਾਂ ਨੂੰ ਲੱਗ ਪਤਾ ਗਿਆ ਕਿ ਵੀ ਜਲਸੇ 'ਚ ਆਉਣਾ ਕਿਸੇ ਨੇ ਨਹੀਂ। ਹੁਣ ਆਪ ਆ ਕੇ ਦੱਸ ਰਿਹਾ ਕਿ ਜੀ ਬਹੁਤ ਵੱਡਾ ਐਲਾਨ ਹੋਵੇਗਾ। ਉਹ ਬਈ ਆ ਪਤਾ ਨਹੀਂ ਲੌਂਗ ਮਾਰਚ ਦਾ ਐਲਾਨ ਕਰ ਦਿਆਂਗੇ ਅਸੀਂ, ਇਹ ਕਰ ਦਿਆਂਗੇ, ਤੁਸੀਂ ਜਲਸੇ ਜਾਓ, ਜਲਸਾ ਕਾਮਯਾਬ ਬਣਾਓ। ਬਈ ਆ ਜਲਸੇ ਜਾਣਾ ਇਹ ਨਾਕਾਮ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਡਰ ਕਿਉਂ ਪੈ ਗਿਆ, ਖੌਫ ਕਿਉਂ ਆ ਇਹਨੂੰ? ਕਿਉਂਕਿ ਇਹਨੂੰ ਸਮਝ ਆ ਗਈ ਆ ਕਿ ਲੋਕ ਜਿਹੜੇ ਆ ਉਹ ਜਾਣ ਗਏ ਕਿ ਪੁੱਤਰ ਤੂੰ ਲਿਟ ਚੁੱਕਿਆ, ਤੂੰ ਬਗੈਰਤੀ ਕੀਤੀ, ਬੇਸ਼ਰਮੀ ਕੀਤੀ ਆ। ਤੁਸੀਂ ਸਾਰਿਆਂ ਨੇ ਮਿਲ ਕੇ ਆਪਣੀਆਂ ਕੁਰਸੀਆਂ ਬਚਾਈਆਂ, ਆਪਣੇ ਅਹੁਦੇ ਜਿਹੜੇ ਨਾ ਉਹ ਉਹਨਾਂ ਨੂੰ ਤੁਸੀਂ ਅੱਗੇ ਰੱਖਿਆ। ਇਮਰਾਨ ਖਾਨ ਨੂੰ ਤੁਸੀਂ ਪਿੱਛੇ ਕਰ ਦਿੱਤਾ, ਇਮਰਾਨ ਖਾਨ ਨੂੰ ਤੁਸੀਂ ਭੁੱਲ ਗਏ ਹੈ। ਉਹ ਕੈਦ ਦੇ ਵਿੱਚ ਉਹਦੇ ਜ਼ੁਲਮ ਸਿਤਮ ਹੋ ਰਿਹਾ, ਉਹਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ, ਉਹਦੇ ਕੇਸ ਨਹੀਂ ਲੱਗਣ ਦਿੱਤੇ ਜਾ ਰਹੇ। ਉਹ ਜਿਹੜੀਆਂ ਭੈਣਾਂ ਉਹਦੇ ਲਈ ਆਵਾਜ਼ ਚੁੱਕਦੀਆਂ ਸਿਰਫ ਖੜੀਆਂ, ਉਹਨਾਂ 'ਤੇ ਕੇਸ ਬਣਾਏ ਜਾ ਰਹੇ। ਹੁਣ ਉਹਨਾਂ ਨੂੰ ਸਲਾਮਾਂ ਦੇਣ ਦੇ ਚੱਕਰ ਦੇ ਵਿੱਚ ਨੇ ਅਤੇ ਤੁਸੀਂ ਸਾਰੇ ਲੰਮੇ ਪਏ ਹੋਏ। ਉਹ ਬਗੈਰ ਤੋਂ ਬੇਸ਼ਰਮੋ, ਲਾਹਨਤੀ ਕਿਰਦਾਰੋ, ਉਹ ਤੁਹਾਡਾ ਹੁਣ ਹੋਏਗਾ ਇਹਤਸਾਬ। ਹੈ ਕੌਮ ਤੁਹਾਡਾ ਇਹਤਸਾਬ ਕਰੇਗੀ। ਜਦੋਂ ਕਹਿੰਦੇ ਨਹੀਂ ਕੌਮ, ਲੋਕ ਕਹਿੰਦੇ ਰਹੇ ਕਿ ਯਾਰ ਨਿਕਲੋ ਬਾਹਰ, ਕਿਉਂ ਨਹੀਂ ਨਿਕਲਦੇ, ਕਿਉਂ ਨਹੀਂ ਇhtਜਾਜ ਸ਼ੁਰੂ ਕਰਦੇ? ਉਦੋਂ ਮੈਂ ਪਤਾ ਨਹੀਂ ਕਿਹਦੇ ਵਿੱਚ ਵੜਿਆ ਸੀ। ਬਾਬਾ ਜੀ ਕਹਿੰਦੇ ਕਿਹਦੇ ਵਿੱਚ ਵੜਿਆ ਸੀ? ਮੈਂ ਕਿਹਾ ਕਿਸੇ ਸ਼ਹਿਰ 'ਚ ਵੜਿਆ ਹੋਇਆ ਸੀ, ਪਤਾ ਨਹੀਂ ਢੋਲਕੀ 'ਚ ਵੜਿਆ ਹੋਇਆ ਸੀ ਕਿਸੇ। ਬਾਬੇ ਕਹਿੰਦੇ ਰਿਟਾਇਰ ਆਦਮੀ ਦੀ ਢੋਲਕੀ 'ਚ ਵੜਿਆ ਹੋਣਾ। ਮੈਂ ਕਿਹਾ ਹਾਂਜੀ ਉੱਥੇ ਹੀ, ਇਹਦਾ ਆਖਰੀ ਠਿਕਾਣਾ ਵੀ ਉੱਥੇ ਹੀ ਆ ਬਗੈਰਤ ਬੇਸ਼ਰਮ ਦਾ। ਹੁਣ ਉੱਠ ਕੇ ਕਹਿ ਰਿਹਾ ਕਿ ਹੁਣ ਸਾਡਾ ਸਾਥ ਦਿਓ, ਹੁਣ ਅਸੀਂ ਹੁਣ ਮਜ਼ਾਮਤ ਹੋਏਗੀ। ਬਾਬਾ ਜੀ ਕਹਿੰਦੇ ਉਹ ਇਜਾਜ਼ਤ ਲੈ ਕੇ ਮਜ਼ਾਮਤ ਹੋਏਗੀ। ਉਹ ਬਈ ਇਹ ਸਾਨੂੰ ਨਹੀਂ ਚਾਹੀਦੀਆਂ ਇਜਾਜ਼ਤ ਵਾਲੀਆਂ ਮਜ਼ਾਮਤਾਂ। ਆ ਇਜਾਜ਼ਤ ਵਾਲੇ ਲੌਂਗ ਮਾਰਚ, ਇਜਾਜ਼ਤ ਵਾਲੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ। ਜਿਹੜਾ ਕੰਮ ਕਰਨ ਵਾਲਾ ਸੀ ਉਹ ਨਹੀਂ ਕੀਤਾ। ਸਰਪਲਸ ਉਹ ਬਜਟ ਜਿਹੜਾ ਨਾ ਉਹ ਰੋਕਣਾ ਸੀਗਾ। ਉਹਦੇ ਬਾਅਦ ਹੋਰ 3600 ਕਾਨੂੰਨ ਸਾਜ਼ੀ ਕਰ ਸਕਦਾ ਸੀ। ਉਹਦੇ ਬਾਅਦ ਇਹ ਜਿਹੜੇ ਡਰੋਨ ਹਮਲੇ ਇਹਨਾਂ 'ਤੇ FIR ਜਿਹੜੇ ਸਾਰੇ ਇਮਰਾਨ ਖਾਨ ਨੇ ਕਿਹਾ ਕਰੋ, ਅਹਿਕਾਮਾਤ ਉਹਦੇ ਨਹੀਂ ਮੰਨੇ ਇਹਨਾਂ ਨੇ। ਖਾਨ ਨੇ ਕਿਹਾ ਮੁਲਾਕਾਤਾਂ ਬੰਦ ਕਰ ਦੇਣ, ਆਈਸੋਲੇਟ ਕਰ ਦੇਣ ਅਤੇ KP ਬੰਦ ਕਰ ਦਿਓ, ਗੱਲ ਖਤਮ। ਕਾਹਦੇ ਜਲਸੇ, ਕਾਹਦੇ ਜੁਲਸੇ, KP ਬੰਦ ਕਰੋ, ਖਤਮ ਕਰੋ ਕਹਾਣੀ। ਲੇਕਿਨ ਨਹੀਂ, ਉਹ ਟਰੱਕ ਦੀ ਬੱਤੀ ਜਿਹੜੀ ਨਾ ਹੁਣ ਲਿਆ ਕੇ ਦਿਖਾ ਰਿਹਾ ਕਿ ਜੀ ਉਹ ਜਾ ਕੇ ਜੀ ਆਪਣਾ ਉੱਥੇ ਜਲਸੇ 'ਚ ਐਲਾਨਾਤ ਹੋ ਗਏ। ਵੀ ਅੱਜ ਬੈਠਾ ਤਾਂ ਪ੍ਰੈਸ ਕਾਨਫਰੰਸ ਇੱਥੇ ਹੀ ਕਰਦੇ ਐਲਾਨ, ਜਲਸੇ ਦੀ ਕੀ ਜ਼ਰੂਰਤ ਆ? ਇਹਤਜਾਜ ਦੀ ਸਿਲਸਿਲਾ ਸ਼ੁਰੂ ਕਰਦੇ। ਲੇਕਿਨ ਨਹੀਂ, ਇਹਨੇ ਜਲਸਾ ਖੇਲਣਾ, ਇਹਨੇ ਬਗੈਰਤੀਆਂ ਬੇਸ਼ਰਮੀਆਂ ਕਰਨੀਆਂ। ਮੈਂ ਤਾਂ ਕਹਿੰਦਾ ਕਿ ਉੱਥੇ ਜਲਸੇ ਦੇ ਵਿੱਚ ਜਿਹੜੇ ਲੋਕ ਜਾਣਗੇ ਉਹ ਜਾ ਕੇ ਅਤੇ ਜਿੱਦਾਂ ਗੰਡਾਪੁਰ ਨੂੰ ਜ਼ਲੀਲ ਕੀਤਾ ਸੀ ਨਾ, ਇਹਨੂੰ ਵੀ ਜ਼ਲੀਲ ਕਰੋ, ਇਹਨੂੰ ਬਗੈਰਤ ਨੂੰ ਵੀ ਇੱਥੇ ਜ਼ਲੀਲ ਕਰੋ। ਔਰ ਇਹਦੇ ਕੋਲ ਸਵਾਲ ਪੁੱਛੋ ਕਿ ਦੱਸਦਾ ਕਿਉਂ ਨਹੀਂ? ਹਰ ਜਲਸੇ ਜਾ ਕੇ ਕਹਿੰਦਾ ਲਾਹੇ ਅਮਲ ਦਿਆਂਗੇ ਅਤੇ ਨਿਕਲ ਜਾਣਾ, ਆਉਂ ਕਰਕੇ ਨਿਕਲ ਜਾਣਾ, ਕੋਈ ਲਾਹੇ ਅਮਲ ਨਹੀਂ, ਕੋਈ ਕੁਛ ਨਹੀਂ। ਐਸੀ ਬਗੈਰਤੀ ਵੀ ਹੁਣ ਕਹਿੰਦੇ ਆ ਜੀ ਦਿਆਂਗੇ ਲਾਹੇ ਅਮਲ। ਚਲੋ ਦੇਖ ਲੈਂਦੇ ਹਾਂ। ਹੁਣ ਮੇਰਾ 5 ਅਗਸਤ ਕਿਹੜੀ ਦੂਰ ਆ ਕਿ ਕੀ ਲਾਹੇ ਅਮਲ ਦੇਣਾ? ਉਹੀ ਇਜਾਜ਼ਤ ਲੈ ਕੇ ਲਾਹੇ ਅਮਲ ਵਾਲਾ ਕੰਮ ਹੋਣਾ ਇਹਨਾਂ ਦਾ, ਹੋਰ ਕੱਖ ਨਹੀਂ ਹੋਣਾ ਇਹਨਾਂ ਕੋਲ। ਉਹਦੇ ਬਾਅਦ ਜਨਾਬ ਮੁਲਕ ਦੇ ਵਿੱਚ ਸੈਲਾਬ ਆਇਆ ਪਿਆ ਅਤੇ ਤੁਹਾਨੂੰ ਪਤਾ ਲੱਗ ਹੀ ਹੋਣਾ, ਪਾਣੀ ਹਰ ਪਾਸੇ ਤੁਰਿਆ ਫਿਰਦਾ ਅਤੇ ਉਹ ਆਪਣਾ ਸ਼ੁਏਬ ਹੋਈ ਪਈ ਆ ਉੱਥੇ। ਲੋਕ ਕਹਿ ਰਹੇ ਆ ਕਿ ਵੀ ਸ਼ੁਏਬ ਕਿੱਥੇ ਆ, ਸ਼ੁਏਬ ਨੂੰ ਬੁਲਾਓ। ਆ ਬੁਰਾ ਡੁੱਬ ਗਿਆ, ਸੁਬਹ ਹੀ ਡੁੱਬ ਗਿਆ, ਬੇੜਾ ਗਰਕ ਹੋ ਗਿਆ। ਜਾ ਕੇ ਮਾਈ ਨੂੰ ਕਹੋ ਕਿ ਮਾਈ ਆ ਦੇਖ ਆ ਕੇ ਕਿੱਥੇ? ਮਾਈ ਬਿਲਕੁਲ ਗਾਇਬ।
ਮਾਈ ਵੀ ਗਾਇਬ ਆ, ਮਾਈ ਦੀਆਂ ਨੌਕਰਾਣੀਆਂ ਵੀ ਗਾਇਬ। ਬਈ ਅੱਗੇ ਪਿੱਛੇ ਤੇ ਆ ਜਾਂਦੀਆਂ, ਹੁਣ ਕਿਉਂ ਨਹੀਂ ਆ ਰਹੀ ਸਾਹਮਣੇ? ਨਾ ਉਹ ਆਪਣਾ ਉਸਮਾ ਭੰਬੀਰੀ ਆ ਰਹੀ ਹੈ, ਨਾ ਕੋਈ ਆਪਣਾ ਡੱਡੀ ਚਾਰਜਰ ਨਿਕਲ ਕੇ ਆ ਰਿਹਾ, ਨਾ ਕੋਈ ਹੋਰ ਆ ਰਿਹਾ। ਬਈ ਆ ਕੇ ਕੋਈ ਪ੍ਰੈਸ ਕਾਨਫਰੰਸ ਕਰੋ, ਲੋਕਾਂ ਨੂੰ ਦੱਸੋ ਕਿ ਆ ਜਿਹੜੀ ਖੱਚ ਤੁਸੀਂ ਮਾਰੀ ਆ, ਜਿਹੜੀ ਤੁਸੀਂ ਕਹਿੰਦੇ ਰਹੇ ਹੋ ਸੜਕਾਂ ਦੇ ਜਾਲ ਵਿਛਾ ਦਿੱਤੇ, ਉਹ ਬਈ ਉਹਨਾਂ ਸੜਕਾਂ ਦੇ ਥੱਲੇ ਡਰੇਨ ਸਿਸਟਮ ਵੀ ਹੁੰਦਾ ਵਾ, ਡਰੇਨੇਜ ਸਿਸਟਮ, ਉਹ ਕਿੱਥੇ ਆ ਪਾਣੀ ਕਿਉਂ ਅਜੇ ਤੱਕ ਖੜਾ ਸੜਕਾਂ ਤੇ? ਘਰਾਂ 'ਚ ਵੜ ਗਿਆ, ਲੋਕਾਂ ਦੇ ਪੂਰੇ ਘਰ ਡੁੱਬ ਗਏ, ਅੱਲਾ ਦੀ ਕਿਸਮ, ਗੱਡੀਆਂ ਗੁੱਡੀਆਂ ਸਾਰੀਆਂ ਡੁੱਬ ਗਈਆਂ, ਬੇੜੇ ਗਰਕ ਹੋ ਗਏ, ਗਰੀਬ ਦਾ ਤਾਂ ਬੁਰਾ ਹੀ ਹਾਲ ਹੋ ਗਿਆ ਉੱਥੇ। ਤਾਂ ਕੋਈ ਨਹੀਂ ਆ ਰਹੀ, ਨਾ ਮਾਈ ਕੋਈ ਗੱਲ ਕਰ ਰਹੀ ਹੈ ਨਾ। ਬਈ ਹੁਣ ਕਰੋ ਨਾ ਜਾ ਕੇ, ਆ ਮਾਈ ਆਪਣਾ ਜਿਹੜਾ ਉਹ ਗਲਫ ਸਟ੍ਰੀਮ ਜਹਾਜ਼, ਉਹਨੂੰ ਟਾਕੀ ਸ਼ਾਕੀ ਮਾਰ ਕੇ ਕੱਢੇ ਤੇ ਉਹ ਜਾ ਕੇ ਮਾਰੇ ਉਹਦੇ 'ਚ ਪਾਣੀ ਦੇ ਵਿੱਚ, ਮਤਲਬ ਬੜੇ ਪਾਣੀ ਦੇ ਵਿੱਚ। ਬਈ ਇਹ ਉਹਦੇ ਕੋਈ ਸਿੱਖੋ। ਉਹ ਨਹੀਂ ਸੀ ਜਿਹੜਾ ਇਹਨਾਂ ਚਾਚਾ, ਉਹ ਆਪਣਾ ਸ਼ਹਿਬਾਜ਼ ਸ਼ਰੀਫ, ਉਹ ਲੰਬੇ ਜਿਹੇ ਬੂਟ ਪਾ ਕੇ ਤੇ ਉਹ ਆ ਕੇ ਖੜਾ ਹੋ ਜਾਂਦਾ ਸੀ ਉੱਥੇ ਪਾਣੀ ਦੇ ਵਿੱਚ, ਤੇ ਆ ਕੇ ਉੱਥੇ ਡਰਾਮੇਬਾਜ਼ੀ ਕਰਦਾ ਸੀ। ਮਾਈ ਨੂੰ ਵੀ ਦਿਓ ਕਿ ਲੰਬੇ ਜਿਹੇ ਬੂਟ ਦਿਓ ਮਾਈ ਨੂੰ। ਮਾਈ ਬਾਬੇ ਕਹਿੰਦੇ ਲੰਬੇ ਨਹੀਂ, ਫੌਜੀ ਬੂਟ ਹੀ ਦੇ ਦਿਓ, ਉਹ ਆਰਾਮ ਨਾਲ ਹੱਸ ਕੇ ਪਾ ਕੇ ਆ ਜਾਏਗੀ। ਉਹਨੂੰ ਕਹੋ ਫੌਜੀ ਬੂਟ ਪਾ ਕੇ ਉੱਥੇ ਆ ਕੇ, ਫੌਜ ਨੇ ਲਵਾਇਆ ਹੋਇਆ, ਤੇ ਫੌਜੀ ਬੂਟ ਪਾ ਕੇ ਉੱਥੇ ਆ ਕੇ ਖੜੀ ਹੋ ਕੇ ਤੁਸੀਂ ਲਵਾ ਤੇ ਸਾਨੂੰ ਆ ਕੇ ਦੱਸ ਕੇ ਕੀ ਹੋਇਆ। ਬਿਲਕੁਲ ਗਾਇਬ ਆ ਮਾਈ, ਕੋਈ ਨਾ ਮਾਈ ਨਾ ਮਾਈ ਦੀਆਂ ਸਹੇਲੀਆਂ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਥੇ ਛਿੱਤਰ ਪੈਣੇ ਨੇ ਭਾਈ, ਆਸਾਨ ਵੀ ਨਹੀਂ ਹੋਣਾ। ਅਜੇ 4 ਬਾਰਿਸ਼ਾਂ ਹੋਈਆਂ, ਕੋਈ ਐ ਨਹੀਂ ਕਿ 3 ਦਿਨ ਬਾਰਿਸ਼ ਹੁੰਦੀ ਰਹੀ, 4 ਦਿਨ ਬਾਰਿਸ਼ ਹੁੰਦੀ ਰਹੀ, ਨਹੀਂ। ਹਾਂ ਵੀ ਚੰਦ ਘੰਟੇ ਬਾਰਿਸ਼ ਹੋਈ ਹੈ ਤੇ ਉਹ ਸਾਰਾ ਜੈਮ ਪੈਕ ਹੋ ਗਿਆ ਜਨਾਬ, ਉੱਥੇ ਪਾਣੀ ਭਰ ਗਿਆ, ਬੇੜੇ ਗਰਕ ਹੋ ਗਏ, ਸੈਲਾਬ ਆ ਗਿਆ ਸਾਰਾ ਹਰ ਪਾਸੇ। ਤੇ ਹੁਕੂਮਤ ਰਫੂ ਚੱਕਰ ਇਹਨਾਂ ਦਾ ਪਤਾ ਹੀ ਕੋਈ ਨਹੀਂ। ਉਹ ਸੁਥਰਾ ਪੰਜਾਬ ਕਿੱਥੇ ਗਿਆ? ਨੇ ਤਕਰੀਰਾਂ ਸੁਣ ਲਓ ਇਹਨਾਂ ਮਾਈ ਦੀਆਂ ਕਿ ਆ ਜੀ ਆਪਣਾ ਆ ਬਿਲਕੁਲ ਸਾਫ ਸੁਥਰਾ ਪੰਜਾਬ, ਔਰ ਇਹ ਔਰ ਉਹ ਪਾਣੀ ਦਾ ਨਿਕਾਸ ਕੱਖ ਨਹੀਂ, ਸਾਰਾ ਬੇੜਾ ਗਰਕ ਠੰਡੀ ਸੜਕ ਕਰਕੇ ਰੱਖ ਦਿੱਤੀ ਇਹਨਾਂ ਨੇ। ਤੇ ਉਹਦੇ ਬਾਅਦ ਜਨਾਬ ਉਹ ਜਿਹੜਾ ਇੱਕ ਤਸਵੀਰ ਮੈਂ ਦੇਖ ਰਿਹਾ ਸੀਗਾ ਯਾਰ, ਉਹ ਜਿਹੜੀ ਮੁਫਤੀ ਹਰਾਮਜ਼ਾਦਾ ਜਿਹੜਾ ਹੈ ਮੁਫਤੀ ਅਬਦੁਲ ਕਵੀ, ਜਿਹੜਾ ਉਹ ਜਿਹਨੇ ਸ਼ਰਾਬ ਵੀ ਹਲਾਲ ਕਰਾਰ ਦੇ ਦਿੱਤੀ ਸੀ, ਮਤਲਬ ਕਹਿੰਦੇ ਸੀ ਕਿ ਉਹ ਪੀ ਜਾ ਨਸ਼ਾ ਹਰਾਮ, ਸ਼ਰਾਬ ਨਹੀਂ ਤੇਰੇ ਨਾ ਸਮਝ। ਉਹ ਹੁਣ ਬੈਠਾ ਕਿਸੇ ਪ੍ਰੋਗਰਾਮ ਦੇ ਵਿੱਚ ਜਾ ਕੇ ਤੇ ਚੁਮਾ ਚਾਟੀ ਕਰ ਰਿਹਾ। ਮੇਰਾ ਮਤਲਬ ਯਾਰ ਅੰਦਾਜ਼ਾ ਕਰੋ, ਆ ਨੈਸ਼ਨਲ TV ਤੇ ਉਹ ਪਤਾ ਨਹੀਂ ਕਿੱਥੇ ਲੱਗਿਆ ਵਾ ਜਾ ਕੇ, ਆ ਕਿ ਐਡੀ ਬਗੈਰਤੀ ਬੇਸ਼ਰਮੀ ਜਿਹੜੀ ਹੈ ਉਹ ਹੋ ਰਹੀ ਹੈ ਕਿ ਬਈ ਆ ਮੇਨ ਸਟ੍ਰੀਮ ਮੀਡੀਆ ਜਿਹੜਾ ਉਹਦੇ ਜਾ ਕੇ ਬੁਲਾਇਆ ਗਿਆ ਤੇ ਉਹ ਜਾ ਕੇ ਉੱਥੇ ਬਗੈਰਤ ਬੇਸ਼ਰਮਾ, ਇਹ ਹਰਾਮ ਤੁਸੀਂ ਟੱਚ ਨਹੀਂ ਕਰ ਸਕਦੇ, ਇਹ ਹਰਾਮ ਆ। ਮੁਫਤੀ ਹੁੰਦੇ ਹੋਏ ਉਹ ਚੁੰਮ ਰਿਹਾ ਵਾ ਗੈਰ ਮੁਹਰਮ ਔਰਤ ਨੂੰ। ਬਾਬੇ ਕਹਿੰਦੇ ਕਾਹਦਾ ਮੁਫਤੀ ਆ, ਖੰਜ਼ੀਰ ਆ, ਸੂਰਾਂ ਦਾ ਸੂਰ ਆ, ਬਗੈਰਤ ਆ, ਬਦਨਾਮ ਕਰ ਰਿਹਾ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਆ ਬਾਬਾ ਜੀ, ਖੰਜ਼ੀਰ ਆ। ਔਰ ਮੈਨੂੰ ਹੈਰਾਨਗੀ ਇਸ ਗੱਲ ਦੀ ਆ ਕਿ ਬਈ ਕੋਈ ਹੋਰ ਦੂਜਾ ਮੁਫਤੀ ਨਹੀਂ ਬੋਲਿਆ ਇਹਦੇ ਬਾਰੇ 'ਚ, ਹੈਂ ਕੋਈ ਹੋਰ ਮੁਫਤੀ ਉੱਠੇ, ਕੋਈ ਉਲਮਾ ਇਕਰਾਮ ਜਿਹੜੇ ਨੇ ਆਪਣੇ ਤਾਈਂ ਬਣੇ ਹੋਏ, ਚਾਹੇ ਯਜ਼ੀਦ ਦੀ ਬੈਅਤ ਹੀ ਕੀਤੀ ਹੋਈ ਉਹਨਾਂ ਨੇ, ਲੇਕਿਨ ਉਹ ਆ ਕੇ ਆ ਤੇ ਦੇਖਣ, ਇਹਨੂੰ ਕਹਿਣ ਕਿ ਯਾਰ ਕੀ ਬਦਤਮੀਜ਼ੀ ਬਗੈਰਤੀ ਬੇਸ਼ਰਮੀ ਫੈਲਾਈ ਹੋਈ। ਹਾਂ ਕੀ ਸਭ ਬਾਬਾ ਜੀ ਕਹਿੰਦੇ ਯਾਰ ਉਹ ਜਿਹੜੇ ਆਪਣਾ ਸਰਕਾਰੀ ਮੌਲਵੀ ਆ ਜਿਨ੍ਹਾਂ ਦੇ ਬਾਰੇ ਤੂੰ ਕਹਿ ਰਿਹਾ ਕਿ ਉਹ ਆ ਕੇ ਦੇਖ, ਬਾਬਾ ਜੀ ਕਹਿੰਦੇ ਉਹਨਾਂ ਦੇ ਆਪਣੇ ਕਰਤੂਤ ਖੁੱਲ੍ਹ ਗਏ ਨੇ, ਅੱਲਾ ਮਾਫ ਕਰੇ। ਤੋਬਾ ਆਏ ਦਿਨ ਇੱਥੇ ਮਦਰਸਿਆਂ ਦੀ ਖਬਰ ਆ ਰਹੀ ਹੁੰਦੀ ਕਿ ਕੀ ਹੋ ਰਿਹਾ ਲਾਹੌਰ ਯਾਰ, ਬਹੁਤ ਕੰਮ ਖਰਾਬ ਆ ਭਾਈ ਇੱਥੇ। ਆਵੇ ਦਾ ਆਵਾ ਵਿਗੜਿਆ ਹੋਇਆ ਆ ਮੌਲਵੀ, ਯਕੀਨ ਕਰੋ ਮੈਂ ਕਹਿੰਦਾ ਭਾਈ ਆਪਣੇ ਬੱਚਿਆਂ ਨੂੰ ਬਚਾਓ, ਇਹਨਾਂ ਮੌਲਵੀਆਂ ਕੋਲ ਨਾ ਭੇਜੋ, ਆਪ ਪੜ੍ਹਾਓ ਉਹਨਾਂ ਨੂੰ, ਹੈਂ ਜਾਂ ਕੋਈ ਦੇਖਭਾਲ ਕਰਕੇ, ਮੇਰਾ ਮਤਲਬ ਹੈ। ਲੇਕਿਨ ਆਹ ਬਗੈਰਤੀ ਬੇਸ਼ਰਮੀ ਜੋ ਹੋ ਰਹੀ ਹੈ ਇੱਥੇ, ਉੱਤੋਂ ਮੁਫਤੀ ਕਵੀ ਵਰਗੇ ਇਹਨਾਂ ਨੇ ਆ ਕੇ ਜਿਹੜੀ ਫਹਾਸ਼ੀ ਫੈਲਾਈ ਹੋਈ ਹੈ ਸਰੇਆਮ TV ਤੇ ਬਹਿ ਕੇ, ਇੱਦਾਂ ਦੀ ਬਗੈਰਤੀ ਔਰ ਬੇਸ਼ਰਮੀ ਕਰਦੇ ਨੇ, ਕੋਈ ਸ਼ਰਮ ਹਯਾ ਇਹਨਾਂ ਨੂੰ ਹੈ ਨਹੀਂ। ਬਾਬੇ ਕਹਿੰਦੇ ਮੁਫਤੀ ਕਵੀ ਨੂੰ ਫੜ ਕੇ ਇਹਨਾਂ ਨੂੰ ਕੋੜੇ ਮਾਰੇ ਜਾਣ। ਕੌਣ ਮਾਰ? ਬਾਬਾ ਕਹਿੰਦੇ ਅਦਾਲਤ ਲੈ ਕੇ ਜਾਓ, ਸ਼ਰਈ ਅਦਾਲਤ ਬਣੀ ਹੋਈ ਇਹਨਾਂ ਦੀ, ਉਹਨਾਂ ਦੀ ਲੈ ਕੇ ਜਾਓ। ਬਾਬਾ ਜੀ ਕਹਿੰਦੇ ਕੋੜੇ ਦੀ ਸਜ਼ਾ ਮਿਲੇਗੀ। ਨਹੀਂ, ਉਹ ਜਿਹੜੇ ਅਦਾਲਤ 'ਚ ਬੈਠੇ ਉਹਨਾਂ ਨੂੰ ਆਪ ਕੋੜੇ ਲੱਗਣ ਵਾਲੇ। ਇਹ ਸਾਰਾ ਆਵਾ ਵਿਗੜਿਆ ਹੋਇਆ। ਬਹਰਹਾਲ ਉਹ ਜਨਾਬ ਉੱਥੇ ਆਪਣਾ ਯੈਸ਼ੀ ਕਰ ਰਿਹਾ ਔਰ ਉਹ ਸਾਰਿਆਂ ਨੂੰ ਆ ਕੇ ਦੱਸ ਰਿਹਾ ਕਿ ਸ਼ਰਾਬ ਵੀ ਤੁਸੀਂ ਪੀ ਸਕਦੇ ਹੋ, ਕੋਈ ਹਰਾਮ ਨਹੀਂ, ਦੂਜੀਆਂ ਚੀਜ਼ਾਂ ਵੀ ਬਿਲਕੁਲ ਅਜੀਬੋ ਗਰੀਬ ਕਿਸਮ ਦਾ। ਉਹਦੇ ਦੇ ਬਾਅਦ ਜਨਾਬ ਆਪਣਾ ਕਰਾਚੀ ਦੇ ਵਿੱਚ ਵੀ ਇੱਕ ਅਜੀਬੋ ਗਰੀਬ ਵਾਕਿਆ ਦੇਖਿਆ ਗਿਆ ਕਿ ਉੱਥੇ ਜਨਾਬ ਉਹ ਆਇਸ਼ਾ ਉਮਰ ਦੇਖੀ ਗਈ ਆ, ਉਹ ਅਜੀਬੋ ਗਰੀਬ ਕੱਪੜੇ ਪਾ ਕੇ ਜਨਾਬ ਉੱਥੇ ਫਿਰ ਰਹੀ ਆ ਮਾਲ ਦੇ ਵਿੱਚ। ਹਾਂਜੀ, ਲੋਕਾਂ ਦੇ ਵਿੱਚ ਇਹਨੂੰ ਆਮ ਕੀਤਾ ਜਾ ਰਿਹਾ, ਇੱਦਾਂ ਦੇ ਲਿਬਾਸ ਜਿਹੜੇ ਅਜੀਬੋ ਗਰੀਬ ਪਾ ਕੇ ਆਮ ਕੀਤਾ ਜਾ ਰਿਹਾ ਇੱਥੇ ਕਿ ਵੀ ਇਹ ਹੁਣ ਇਹਨੂੰ ਨੋਰਮਲ ਲਵੋ, ਕਿਉਂਕਿ ਆਪਣਾ ਜਿਹੜੀ ਅੱਲਾ ਦੀ ਫੌਜ ਇਹ ਹੁਣ ਜਿਹੜਾ ਨਾ ਉਹ ਹੁਣ ਉੱਧਰ ਹੋ ਗਈ ਆ ਆਪਣਾ ਅਮਰੀਕਾ ਦੇ ਪਾਸੇ, ਅਤੇ ਇਹਨਾਂ ਨੇ ਦਿਖਾਣਾ ਵੀ ਕਿ ਦੇਖੋ ਅਸੀਂ ਪਾਕਿਸਤਾਨ ਨੂੰ ਕਿੰਨਾ ਮਾਡਰਨ ਬਣਾਤਾ।
ਅਸੀਂ ਜਿਹੜਾ ਤੁਹਾਡੇ ਪਾਸੇ ਨੰਗ ਧੜੰਗ ਪੜਾਂਗਾ ਉਹ ਅਸੀਂ ਹੁਣ ਇੱਥੇ ਵੀ ਲੈ ਆਂਦਾ ਨੰਗ ਧੜੰਗ ਪੜਾਂਗ। ਬਾਬਾ ਜੀ ਕਹਿੰਦੇ ਯਾਰ ਇਹਦੇ 'ਚ ਤਾਂ ਕੋਈ ਬੁਰਾਈ ਨਹੀਂ। ਬਾਬਾ ਜੀ ਯਾਰ ਬੁਰਾਈ ਦੀ ਜੜ ਆ ਯਾਰ, ਮਤਲਬ ਮੁਆਸ਼ਰਾ ਹੋਰ, ਸਾਡੀ ਤਹਿਜ਼ੀਬ ਹੋਰ ਆ, ਸਾਡਾ ਚਲੋ ਇੱਥੇ ਅਮਰੀਕਾ 'ਚ, ਇੰਗਲੈਂਡ 'ਚ, ਬਾਹਰ ਯੂਰਪ 'ਚ ਹੁੰਦਾ ਸਾਰਾ ਕੁਛ, ਉਹਨਾਂ ਦੀ ਆਪਣਾ ਕਲਚਰ ਆ, ਲੇਕਿਨ ਪਾਕਿਸਤਾਨ ਦਾ ਇੱਕ ਹੋਰ ਕਲਚਰ, ਇਹ ਉਹ ਕਲਚਰ ਖਰਾਬ ਕਰਨ ਦੇ ਚੱਕਰ 'ਚ ਆ ਦੇਖੋ ਆ ਕੀ ਹੋਈ ਜਾ ਰਿਹਾ ਉੱਥੇ। ਔਰ ਇਹਦਾ ਆਇਸ਼ਾ ਅਮਰ ਨੇ ਇੱਕ ਸ਼ੋਅ ਵੀ ਕੀਤਾ ਸੀਗਾ ਬੜਾ ਅਜੀਬ ਨੰਗ ਧੜੰਗ ਔਰ ਪਤਾ ਨਹੀਂ ਬੇਹੂਦਗਾ ਕਿਸਮ ਦਾ, ਉਹ ਆਪਣਾ ਬॉयਫ੍ਰੈਂਡ ਗਰਲਫ੍ਰੈਂਡ ਵਾਲਾ ਸੀ। ਬਾਬਾ ਜੀ ਕਹਿੰਦੇ ਉਹ ਸ਼ੋਅ ਕਿੱਥੇ ਖਤਮ ਹੋ ਗਿਆ? ਮੈਂ ਕਿਹਾ ਹਾਂਜੀ ਉਹ ਮੈਨੂੰ ਲੱਗਦਾ ਖਤਮ ਹੋ ਗਿਆ, ਹੁਣ ਉਹਦਾ ਨਵਾਂ ਇੱਕ ਐਪੀਸੋਡ ਬਣਾਈ। ਬਾਬਾ ਜੀ ਕਹਿੰਦੇ ਯਾਰ ਇਹਨੂੰ ਕਹੋ ਉਹਦੇ 'ਚ ਮੈਨੂੰ ਵੀ ਲੈ ਲਵੇ। ਮੈਂ ਕਿਹਾ ਯਾਰ ਖੁਦਾ ਦਾ ਖੌਫ ਕਰੋ ਬਾਬਾ ਜੀ, ਇਹ ਸਮਝ 'ਚ ਤੁਸੀਂ ਕਿਹੜੀ ਮੇਰਾ ਮਤਲਬ ਬॉयਫ੍ਰੈਂਡ ਗਰਲਫ੍ਰੈਂਡ ਤੁਸੀਂ ਹਿਸਾਬ ਤੱਕ ਉਸ ਜਾਏ। ਬਾਬਾ ਜੀ ਕਹਿੰਦੇ ਹੁੰਦਾ ਕੀ? ਮੈਂ ਕਿਹਾ ਉਹਦੇ 'ਚੋਂ ਕੁਛ ਮੁੰਡੇ ਕੁੜੀਆਂ ਇਕੱਠੇ ਹੋ ਜਾਂਦੇ, ਉਹ ਫਿਰ ਮਿਲ ਕੇ ਰਹਿੰਦੇ। ਬਾਬਾ ਜੀ ਕਹਿੰਦੇ ਇੱਕੋ ਜਗ੍ਹਾ 'ਤੇ। ਮੈਂ ਕਿਹਾ ਇੱਕੋ ਜਗ੍ਹਾ 'ਤੇ ਰਹਿੰਦੇ ਆ, ਅਤੇ ਉਹ ਆਇਸ਼ਾ ਉਮਰ ਜਿਹੜੀ ਆ ਇਹ ਹੋਸਟ ਹੁੰਦੀ ਆ, ਇਹ ਫਿਰ ਜਿਹੜਾ ਨਾ ਉਹ ਉਹਨਾਂ ਦੇ ਕੈਮਰੇ ਦੇ ਅੰਦਰ ਰਹਿੰਦੇ ਆ, ਮਤਲਬ ਐਸੀ ਕੋਈ ਗੱਲ ਨਹੀਂ। ਉਹ ਫਿਰ ਇੱਕ ਦੂਜੇ ਨੂੰ ਸਵਾਲਾਤ ਜਾਂ ਗੱਲਬਾਤ ਜਿਹਦੀ ਫਿਰ ਸਾਇੰਸ ਇੱਕ ਦੂਜੇ ਨਾਲ ਰਲ ਜਾਏ ਅਤੇ ਉਹ ਫਿਰ ਹੋ ਸਕਦਾ ਕਿ ਵਿਆਹ ਵਾਲਾ ਸਿਸਟਮ 'ਚ ਬਣ ਜਾਏ। ਉਹ ਜਿਹੜਾ ਨਾ ਉਹਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਕੋਈ ਟਾਈਮ ਲਿਮਿਟ ਹੁੰਦੀ ਹੈ, ਮੇਰਾ ਹਫ਼ਤਾ 2 ਹਫ਼ਤੇ 3 ਹਫ਼ਤੇ ਜਿੰਨਾ ਵੀ ਪਤਾ ਨਹੀਂ ਮਹੀਨਾ, ਉਹ ਉਹਦੇ 'ਚ ਰਹਿੰਦੇ ਆ ਪੂਰੇ। ਅਤੇ ਉਹ ਜਨਾਬ ਉਹਦੇ 'ਚ ਫਿਰ ਕੋਈ ਆਂਡੇ ਦੇ ਵਿੱਚ ਫਿਰ ਪਤਾ ਲੱਗਦਾ ਕਿਹੜਾ ਕਿਹਦੇ ਨਾਲ ਨਿਕਲ ਗਿਆ, ਕਿਹੜੀ ਕਿਹਦੇ ਨਾਲ ਭੱਜ ਗਈ, ਇੱਦਾਂ ਦਾ ਕੋਈ ਸਿਸਟਮ ਹੁੰਦਾ। ਅਤੇ ਬਾਬਾ ਜੀ ਕਹਿੰਦੇ ਯਾਰ ਇਹ ਤਾਂ ਬਹੁਤ ਅੱਛਾ ਸਿਸਟਮ। ਮੈਂ ਕਿਹਾ ਹਰਾਮ ਕੁੱਲੋ ਹਰਾਮ। ਬਾਬਾ ਜੀ ਕਹਿੰਦੇ ਉਹ ਤਾਂ ਠੀਕ ਹੈ, ਲੇਕਿਨ ਆ ਇੱਕ ਅੱਛਾ ਨੇਕ ਕੰਮ ਵੀ ਹੈ ਨਾ ਕਿ 2 ਦਿਲਾਂ ਨੂੰ ਮਿਲਾ ਦਿੱਤਾ ਜਾਏ। ਬਾਬਾ ਜੀ ਕਹਿੰਦੇ ਬਈ ਆਇਸ਼ਾ ਉਮਰ ਨਾਲ ਮੇਰੀ ਗੱਲ ਕਰੋ। ਮੈਂ ਕਿਹਾ ਯਾਰ ਉਹ ਤੁਹਾਡੇ ਨਾਲ ਗੱਲ ਨਹੀਂ ਕਰੇਗੀ। ਬਾਬਾ ਜੀ ਕਹਿੰਦੇ ਨਹੀਂ ਮੇਰਾ ਉਹ ਇਰਾਦਾ ਨਹੀਂ ਗਾ, ਮੈਂ ਅੱਲਾ ਮਾਫ ਕਰੇ। ਬਾਬਾ ਜੀ ਕਹਿੰਦੇ ਮੈਂ ਉਹਨੂੰ ਕਹਿਣਾ ਚਾਹੁੰਦਾ ਕੋਈ ਮੈਸੇਜ ਪਹੁੰਚਾਉਣਾ। ਮੈਂ ਕਿਹਾ ਤੁਸੀਂ ਪਹੁੰਚਾ ਦਿਓ, ਮੈਂ ਪਹੁੰਚਾ ਦਿਆਂਗਾ, ਤਾਂ ਇੱਥੋਂ ਪਹੁੰਚ ਜਾਏਗਾ ਤੁਹਾਡਾ ਮੈਸੇਜ ਆਇਸ਼ਾ ਉਮਰ ਤੱਕ। ਕੀ ਕਹਿਣਾ ਚਾਹੁੰਦੇ? ਬਾਬਾ ਜੀ ਕਹਿੰਦੇ ਯਾਰ ਉਹਨੂੰ ਮੈਂ ਕਹਿਣਾ ਚਾਹੁੰਦਾ ਕਿ ਬਈ ਆ ਜਿਹੜਾ ਹੁਣ ਤੂੰ ਅਗਲਾ ਸ਼ੋਅ ਕਰੇ ਉਹਦੇ 'ਚ ਬਾਬਾ ਜੀ ਨੂੰ ਵੀ ਲੈ ਲਾ, ਹਾਂ, ਅਤੇ ਬਾਬਾ ਜੀ ਕਹਿੰਦੇ ਨਾਲ ਡੱਡੂ ਨੂੰ ਵੀ ਬੁਲਾ ਲਾ। ਮੈਂ ਕਿਹਾ ਯਾਰ ਖੋਤੇ ਹੀ ਖੂਜ ਪਾ ਦਿੱਤਾ, ਆਹ ਕੀ ਗੱਲ? ਬਾਬੇ ਕਹਿੰਦੇ ਉੱਦਾਂ ਨਹੀਂ ਸੀ, ਚਲੋ ਇੱਦਾਂ ਹੀ ਸਹੀ। ਮੈਂ ਕਿਹਾ ਬਾਬਾ ਜੀ ਉੱਥੇ ਵੀ ਤੁਹਾਡੀ ਕਹਾਣੀ ਨਹੀਂ ਬਣਨੀ। ਬਾਬਾ ਜੀ ਕਹਿੰਦੇ ਯਾਰ ਉੱਥੇ ਇੰਨੀਆਂ ਸਾਰੀਆਂ ਹੋਣੀਆਂ, ਕਿਤੇ ਨਾ ਕਿਤੇ ਬਣਨੀ ਚਾਹੀਦੀ। ਬਹੁਤ ਠਰਕੀ ਹੈ ਬਾਬਾ ਜੀ, ਯਕੀਨ ਨਹੀਂ ਕਰੋ ਕਿਸੇ ਨੂੰ।